अस्सलामुअलैकुम दोस्तों, मैं नसर ढिल्लों ਤੇ ਅੱਜ ਦਾ ਵਲੌਗ ਬੜਾ ਵਧੀਆ ਤੁਹਾਡੇ ਲਈ ਲੈ ਕੇ ਅਸੀਂ ਆਏ। ਅਸੀਂ ਬਾਰਡਰ ਵੱਲ ਜਾਣ ਰਹੇ ਹਾਂ, ਥੋੜੀ ਦੂਰ ਰਹਿ ਗਏ। ਬਹੁਤ ਸੋਹਣੇ ਆਰਟਿਸਟ ਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਵੀਰ ਉਹ ਆ ਗਏ ਨੇ, ਪਾਕਿਸਤਾਨ ਦੀ ਸਰਹੱਦ ਲੰਘ ਆਏ ਨੇ ਤੇ ਅਸੀਂ ਮੈਨੂੰ ਲੱਗਦਾ ਲੇਟ ਆ ਤੇ ਉਹਨਾਂ ਨੂੰ ਕਰਦੇ ਆ ਰਿਸੀਵ ਤੇ ਇੱਕ 10 ਦਿਨ ਸਾਡੇ ਨਾਲ ਹੀ ਨੇ। ਕੰਟੀਨਿਊਸਲੀ ਇਹਨਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਸ਼ੇਅਰ ਕਰਦੇ ਰਵਾਂਗੇ, ਉਹਨਾਂ ਦਾ ਐਕਸਪੀਰੀਅੰਸ ਪਾਕਿਸਤਾਨ ਆਉਣ ਦਾ। ਮੈਂ ਅੱਗੇ ਕਹਿੰਦਾ ਹੁੰਦਾ ਵੀ ਅਸੀਂ ਵੀਡੀਓਜ਼ ਤੇ ਕਰਦੇ ਰਹੀਦਾ, ਜਿਹੜੇ ਵੀ ਦੋਸਤ ਆਉਂਦੇ ਉਹਨਾਂ ਨੂੰ ਮਿਲੀਦਾ ਵਾ। ਬਾਕੀ ਇਸ ਤਰ੍ਹਾਂ ਦੀ ਸੈਲੈਬ੍ਰਿਟੀ ਜਾਂ ਫੇਮਸ ਬੰਦੇ ਜਦੋਂ ਹੁੰਦੇ ਨੇ, ਉਹਨਾਂ ਦੀ ਆਵਾਜ਼, ਉਹਨਾਂ ਦੀ ਗੱਲ ਬੜੀ ਦੂਰ ਤੱਕ ਪਹੁੰਚਦੀ ਆ। ਸੋ ਜੋ ਉਹਨਾਂ ਦਾ ਐਕਸਪੀਰੀਅੰਸ ਹੋਏਗਾ ਪਾਕਿਸਤਾਨ ਆ ਕੇ, ਜੋ ਜਿਸ ਤਰ੍ਹਾਂ ਵੇਖਣਗੇ, ਅਸੀਂ ਐਜ਼ ਇਟ ਤੁਹਾਡੇ ਤੱਕ ਉਹ ਵੀਡੀਓਜ਼ ਸ਼ੇਅਰ ਕਰਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਪਾਕਿਸਤਾਨ ਲੱਗਾ। ਸੋ ਇਹ ਵੀਡੀਓ ਸਾਡੇ ਪਾਕਿਸਤਾਨ ਦੀ ਰਿਲੀਜੀਅਸ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਅਦਾ ਕਰਨਗੇ। ਜਿਸ ਤਰ੍ਹਾਂ ਲਾਸਟ ਟਾਈਮ ਗਿੱਪੀ ਆਇਆ ਸੀ ਸਾਡੇ ਕੋਲ ਤੇ ਗਿੱਪੀ ਨੇ ਜਾ ਕੇ ਬੜਾ ਸਟਰੋਂਗ ਮੈਸੇਜ, ਵਧੀਆ ਮੈਸੇਜ ਦਿੱਤਾ ਉੱਥੇ ਜਾ ਕੇ, ਪਾਕਿਸਤਾਨੀਆਂ ਕਿਸ ਤਰ੍ਹਾਂ ਡੀਲ ਕੀਤਾ, ਕਿਸ ਤਰ੍ਹਾਂ ਦੀ ਹੌਸਪਿਟੈਲਿਟੀ ਸੀ। ਸੋ ਇਹ ਸਾਰਾ ਕੁਝ ਇਸ ਇਹਨਾਂ ਵੀਡੀਓਜ਼ ਦੇ ਵਿੱਚ ਹੋਏਗਾ। ਇਹ ਅੱਜ ਦਾ ਪਹਿਲਾ ਵਲੌਗ ਜਿਹੜਾ ਤੁਸੀਂ ਬਾਰਡਰ ਵਾਲਾ ਵੇਖੋਗੇ ਸਾਡਾ, ਇਹ ਅਸੀਂ ਮੈਂਸ਼ਨ ਕਰਦੇ ਜਾਵਾਂਗੇ 1 2 3 4 5 ਜਿੰਨੇ ਵੀ ਮੂਵਮੈਂਟਸ ਹੋਏ ਅਸੀਂ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਤੱਕ ਰੱਖਾਂਗੇ। ਸੋ ਜੁੜੇ ਰਹਿਣਾ ਨਾਲ ਸਾਡੇ ਪੰਜਾਬੀ ਲਹਿਰ ਚੈਨਲ ਨਾਲ ਪੰਜਾਬੀ ਲਹਿਰ ਟੀਵੀ ਫੇਸਬੁੱਕ ਪੇਜ ਦੇ ਨਾਲ ਵੀ ਅਪਡੇਟਸ ਤੁਹਾਨੂੰ ਰੀਲਾਂ ਦੇ ਰਾਹੀਂ ਵੀ, ਮੇਰੇ ਇੰਸਟਾਗ੍ਰਾਮ ਨਾਸਰ ਢਿੱਲੋਂ 6 ਇੰਸਟਾਗ੍ਰਾਮ ਦੇ ਰਾਹੀਂ ਵੀ ਤੁਹਾਨੂੰ ਮਿਲਦੀਆਂ ਰਹਿਣਗੀਆਂ। ਸੋ ਬਾਰਡਰ ਲੱਗ ਆ ਗਿਆ, ਚੱਲਦੇ ਹਾਂ ਆਪਾਂ। ਵੈਲਕਮ ਪਾਕਿਸਤਾਨ ਆਏ ਤੁਸੀਂ, ਵੈਲਕਮ ਥੈਂਕ ਯੂ। अस्सलाम वालेकुम और ਤੁਹਾਨੂੰ ਨਿੱਘਾ ਸਵਾਗਤ। ਥੈਂਕ ਯੂ। ਹੋਪਫੁਲੀ ਇਹ ਟ੍ਰਿਪ ਇੰਜੋਏ ਕਰੋਗੇ ਤੇ ਇਹਨਾਂ ਵੀਡੀਓਜ਼ ਰਾਹੀਂ ਅਸੀਂ ਇੱਕ ਜਿਹੜਾ ਚੰਗਾ ਸਾਫ਼ ਮੈਸੇਜ ਇਹਨਾਂ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰੀਦੀ ਆ, ਉਹ ਵੀ ਆਪਾਂ ਪਹੁੰਚਾਵਾਂਗੇ ਲੋਕਾਂ ਤੱਕ। ਬਿਲਕੁਲ ਜੀ ਬਿਲਕੁਲ। ਅੱਜ ਸਾਨੂੰ ਮੈਂ ਕਹਿੰਦਾ ਵੀ ਵਿਆਹ ਦਾ ਮੈਨੂੰ ਇੰਨਾ ਕਦੇ ਚਾਅ ਨਹੀਂ ਸੀ ਹੋਇਆ ਜਾਂ ਕਿਤੇ ਹੋਇਆ ਜਿੰਨਾ ਅੱਜ ਚਾਅ ਚੜਿਆ ਹੋਇਆ। ਤੁਸੀਂ ਇੱਕ ਅਮਨ ਦੀ ਧਰਤੀ ਤੇ, ਇੱਕ ਪਿਆਰ ਦੀ ਧਰਤੀ ਤੇ, ਇੱਕ ਮੁਹੱਬਤ ਦੀ ਧਰਤੀ ਤੇ ਪੈਰ ਰੱਖ ਲਿਆ। ਇਨਸ਼ਾਅੱਲਾ ਇੱਥੇ ਤੁਹਾਨੂੰ ਪਿਆਰ, ਮੁਹੱਬਤ, ਅਮਨ, ਸਕੂਨ, ਮਜ਼ਾ, ਭਾਈਚਾਰਾ ਸਭ ਕੁਝ ਤੁਹਾਨੂੰ ਇੱਥੇ ਲੱਭੇਗਾ। ਆ ਜਾਓ ਅੰਦਰ ਲਾ ਕੇ। ਅਸਲ 'ਚ ਏਡੀ ਵੱਡੀ ਗੱਲ ਵੀ ਨਹੀਂ ਹੁੰਦੀ, ਸੋਚੀਏ ਤੇ ਗੱਲ ਵੀ ਬੜੀ ਬਹੁਤ ਵੱਡੀ ਹੈ। ਕਿਉਂਕਿ ਹੁਣ ਜਿਹੜਾ ਜੇ ਆਪਾਂ ਮੀਡੀਆ ਦੀ ਗੱਲ ਕਰਦੇ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ। ਹਾਂਜੀ, ਇਹਨਾਂ ਤੇ ਪਈਆਂ ਹੋਈਆਂ ਚੀਜ਼ਾਂ ਜਿਹੜੀਆਂ ਫਾਰ ਲਾਈਫ ਨੇ। ਬਿਲਕੁਲ ਇਹ ਫਾਰ ਲਾਈਫ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਦੋਂ ਵੀ ਕੋਈ ਵੀ ਸਕਰੋਲ ਕਰਦਾ, ਬਾਰਡਰ ਨੂੰ ਲੈ ਕੇ, ਇੰਡੋ ਪਾਕ ਰਿਲੇਸ਼ਨਸ ਨੂੰ ਲੈ ਕੇ, ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ। ਬਲਕਿ ਇੱਕ ਮੁਹੱਬਤ ਦਾ ਪੈਗਾਮ ਹੈ ਨਾ ਨਸਰ ਭਾਈ, ਪਿਆਰ ਦਾ ਪੈਗਾਮ। ਸਾਨੂੰ ਤਾਂ ਨੀਂਦ ਨਹੀਂ ਆਈ ਸੀ ਜਦੋਂ ਵੀਜ਼ਾ ਲੱਗ ਗਿਆ ਨਾ, ਬਸ ਜਗ੍ਹਾ ਵੀ ਛੇਤੀ ਚਲੇ ਜਾਈਏ, ਉੱਡ ਕੇ ਚਲੇ ਜਾਈਏ ਯਾਰ। ਇੰਨੀ ਮੁਹੱਬਤ ਮਿਲਦੀ ਹੈ ਇੱਥੋਂ। ਮੈਂ ਕਹਿੰਦਾ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਓ, ਪੂਰਾ ਵਰਲਡ ਘੁੰਮਿਆ, ਬਟ ਜੋ ਪਾਕਿਸਤਾਨ ਹੈ, ਪਾਕਿਸਤਾਨ ਵਰਗੀ ਮਹਿਮਾਨਬਾਜ਼ੀ, ਪਾਕਿਸਤਾਨ ਵਰਗਾ ਪਿਆਰ ਪੂਰੀ ਵਰਲਡ ਦੇ ਵਿੱਚ ਨਹੀਂ ਹੈਗਾ। ਇੰਨੀ ਮੁਹੱਬਤ, ਮੈਂ ਕਹਿੰਦਾ ਹਾਏ ਹਾਏ ਸ਼ਬਦ ਹੀ ਨਹੀਂ ਹੈਗੇ। ਹਲ ਤੇ ਮੁਹੱਬਤ ਤੁਹਾਨੂੰ ਵੰਡਣੀ ਹੈ। ਆਜੋ ਸਾਡੀ ਪੂਰੀ ਟੀਮ ਆਈ ਹੈ ਜੀ, ਪੂਰੀ ਟੀਮ, ਸਾਡੀ ਫੈਮਿਲੀ ਟੀਮ। ਆ ਬਈ ਹਾਂ, ਫੈਮਿਲੀ 420 ਆ ਨਾ, ਫੈਮਿਲੀ ਪੂਰੀ ਆਈ ਹੈ, ਪੂਰੀ ਫੈਮਿਲੀ ਆਈ ਹੈ। ਬਹੁਤ ਟਾਈਮ ਦੀ ਤਾਂ ਕਿ ਸਾਨੂੰ ਵੀ ਛੇਤੀ ਜਾਈਏ ਪਾਕਿਸਤਾਨ ਕਰਦੀ ਜਾਈਏ। ਇਹ ਅਸੀਂ ਵੀ ਕਲਿੱਪ ਆਪਣੇ ਤੇ ਤੁਸੀਂ ਆਪਣੇ ਭਰਪੂਰ ਜਿਹੜਾ ਆਪਾਂ ਸਰਕੂਲੇਟ ਕਰਨਾ ਵਾ, ਵਾਇਰਲ ਕਰਨਾ ਲੋਕਾਂ ਤੱਕ। ਮਕਸਦ ਮੁਹੱਬਤ ਹੀ ਹੈ ਤੇ ਪਿਆਰ ਹੀ ਹੈ ਤੇ ਭਾਈਚਾਰਾ। ਆਪਾਂ ਇਮੀਗ੍ਰੇਸ਼ਨ ਵੀ ਕਰਨੀ, ਤੁਹਾਨੂੰ ਉਵੇਂ ਲੈ ਜਾਣਾ। ਉਹ ਫਿਰ ਕਹਿ ਨਾ ਵੀ ਉਹ ਯਾਰ ਖਾਦੀ ਪੀਤੀ ਚ ਪਤਾ ਨਹੀਂ ਲੱਗਾ। ਇਹ ਨਹੀਂ ਹੋਣਾ ਫਿਰ ਇੱਥੇ ਪੱਕੇ ਤੁਸੀਂ ਰਹਿ ਜਾਣਾ 10-15 ਸਾਲ ਪੱਕੇ। ਸਾਡਾ ਇੱਕ ਆਹ ਬੰਦਾ ਤਾਂ ਕਹਿ ਕੇ ਸੀ ਇਹਦਾ, ਇਹ ਨਾ ਕੁਚਰੂ ਹੈ ਜੀ, ਇਹਨੂੰ ਕੁਚਰੂ ਖਾਣ ਰੱਖਤਾ ਵੀ ਇਹਨੂੰ ਡਰ ਕਰ ਵੀ ਭੱਜ ਨਾ ਜਾਈ ਕਿਤੇ। ਵੀ ਮਤਲਬ ਇਹ ਆਖੀਏ ਵੀ ਅਸੀਂ ਕੋਈ ਬੜੇ ਵੱਡੇ ਸ਼ਾਹੂਕਾਰ ਨਾ, ਵੀ ਠੀਕ ਹੈ, ਅੱਲਾ ਦਾ ਸ਼ੁਕਰ ਹੈ,
ਲੇਕਿਨ ਇਹ ਵੀ ਤਰਲਾ ਚੱਲ ਜਾਂਦਾ ਜਿਹੜਾ ਨਾ ਉਹ ਦਬਕੇ ਤੋਂ ਵੱਡਾ ਜਿਹੜਾ ਉਹ ਤਰਲਾ ਕਿਉਂ ਜੀ ਬਣਾ ਔਰ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਜੀ ਤੁਹਾਡੀ ਮੁਹੱਬਤ ਇਹ ਤਰਲਾ ਵੀ ਇਸ ਮੁਹੱਬਤ ਦੇ ਸਿਰ ਤੇ ਚੱਲੇ ਹਾਂਜੀ ਉਹ ਤਾਂ ਵੈਸੇ ਹੀ ਸਾਨੂੰ ਉਹਨਾਂ ਨੇ ਵਾਅਦਾ ਕੀਤਾ, ਕਹਿੰਦੇ ਮੈਨੂੰ ਤੁਸੀਂ ਲਿੰਕ ਭੇਜਣੇ ਨੇ ਔਰ ਮੈਨੂੰ ਤੁਸੀਂ ਮਿਲ ਕੇ ਜਾਣਾ। ਮੈਂ ਕਿਹਾ ਜ਼ਰੂਰ ਜੀ ਮੈਂ ਮਿਲ ਕੇ ਜਾਊਂਗਾ। ਅਸੀਂ ਵਾਅਦਾ ਕਰਕੇ ਆਇਆ। ਮੈਂ ਹੁਣ ਇਹਨਾਂ ਦੇ ਵੀਡੀਓ ਦੇ ਵਿੱਚ ਵੈਲਕਮ ਪਾਕਿਸਤਾਨ ਆਉਣ ਤੇ ਤੁਸੀਂ ਆਏ ਹੋ। ਹਾਂਜੀ ਤੇ ਲਿੰਕ ਜ਼ਰੂਰ ਅਸਲ ਦੇ ਵਿੱਚ ਜਿੰਨੇ ਵੀ ਸਾਡੇ ਵੱਡੇ ਮਤਲਬ ਵੀ ਅਫਸਰ ਨੇ ਅੰਬੈਸੀਆਂ ਦੇ ਜਾਂ ਹੋਰ ਵੀ ਸਾਰੇ ਪਾਕਿਸਤਾਨ ਸਾਰਾ ਇਹ ਚਾਹੁੰਦਾ ਵੀ ਯਾਰ ਸਾਡੇ ਦੋਵਾਂ ਦੇ ਤਾਲੁਕਾਤ ਠੀਕ ਹੋਣ, ਸਾਡੀ ਟੂਰਿਜ਼ਮ ਨੂੰ ਜਿਹੜੀ ਪ੍ਰਮੋਟ ਹੋਵੇ। ਹੁਣ ਮੈਂ ਖਾਸ ਤੌਰ ਤੇ ਕਹਿੰਦਾ ਹੁੰਦਾ ਵੀ ਜਿਵੇਂ ਆਪਣੀਆਂ ਵੀਡੀਓ ਆ ਇਹ ਮੈਨੂੰ ਜ਼ਿਆਦਾ ਲੋਕ ਵੇਖ ਲੈਣਗੇ। ਹਾਂਜੀ ਉਹ ਜਦੋਂ ਜ਼ਿਆਦਾ ਲੋਕ ਵੇਖਦੇ ਆ ਨਾ ਉਹ ਆਂਦੇ ਵੀ ਤੁਸੀਂ ਸ਼ਾਇਦ ਇਹਨਾਂ ਲੋਕਾਂ ਨੂੰ ਮਿਲਦੇ ਜੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਮਿਲੀਦਾ। ਉਹ ਤਾਂ ਇਹਦੀ ਵਜ੍ਹਾ ਇਹ ਹੁੰਦੀ ਵੀ ਇਹਨਾਂ ਦੀ ਕੀਤੀ ਹੋਈ ਗੱਲ, ਇਹਨਾਂ ਦਾ ਕਿਆ ਹੋਇਆ ਮੈਸੇਜ ਜ਼ਿਆਦਾ ਲੋਕ ਸੁਣ ਲੈਂਦੇ ਆ। ਇੱਕ ਪ੍ਰੋਮੀਨੈਂਟ ਸੈਲੀਬ੍ਰਿਟੀ ਆ ਜਾਂ ਲੋਕ ਆਰਟਿਸਟ ਨੇ ਜ਼ਿਆਦਾ ਲੋਕ ਜਾਣਦੇ ਆ। ਸੋ ਇਹਨਾਂ ਦੀ ਗੱਲ ਕਹੀ ਹੋਈ ਗੱਲ, ਇਹਨਾਂ ਦਾ ਦਿੱਤਾ ਹੋਇਆ ਮੈਸੇਜ ਉਹ ਸਾਡੇ ਦੋਵਾਂ ਮੁਲਕਾਂ ਵਾਸਤੇ ਬਿਹਤਰ ਸਾਬਤ ਹੁੰਦਾ। ਜਿਵੇਂ ਲਾਸਟ ਟਾਈਮ ਗਿੱਪੀ ਆਇਆ ਸੀ, ਜਦ ਤੁਸੀਂ ਉਹ ਸੁਣਿਆ ਉਹਦਾ ਇੰਟਰਵਿਊ ਸੁਣਿਆ ਹੋਣਾ, ਗਿੱਪੀ ਨੇ ਜਾ ਕੇ ਐਡੀ ਜ਼ਬਰਦਸਤ ਤਾਰੀਫ ਕੀਤੀ। ਉਹਨੇ ਕਿਹਾ ਵੀ ਮੈਂ ਪਾਕਿਸਤਾਨ, ਮੈਂ ਤੇ ਮੈਨੂੰ ਲੱਗਦਾ ਹੈ ਮੈਂ ਕੈਨੇਡਾ ਫਿਰਨ ਡਿਆ। ਮਤਲਬ ਉਹ ਸੋਚਣ 'ਚ ਹੋਰ ਕੁਝ ਹੈ, ਅਸਲ ਵੇਖਣ 'ਚ ਹੋਰ ਕੁਝ ਹੈ। ਬਿਲਕੁਲ। ਹੁਣ ਤੁਸੀਂ ਆ ਗਏ ਹੋ ਪਾਕਿਸਤਾਨ, ਪਹਿਲਾ ਵੀਡੀਓ ਤੇ ਅਗਲੇ ਵੀਡੀਓ ਆਪਾਂ ਸ਼ੇਅਰ ਕਰਦੇ ਰਹਿਣਾ। ਬਿਲਕੁਲ ਬਿਲਕੁਲ। ਉਹਨਾਂ ਨੇ ਸਾਨੂੰ ਸਪੈਸ਼ਲੀ ਨੰਬਰ ਦਿੱਤਾ ਆਪਣਾ, ਔਰ ਜਦੋਂ ਅਸੀਂ ਬਾਹਰ ਗਏ ਸਾਨੂੰ ਫੋਨ ਆਇਆ, ਮੈਂ ਕਿਹਾ ਜੀ ਗੁਰਚੇਤ ਹੈਰ ਵੀ ਥੈਂਕ ਯੂ ਸਰ। ਉਹ ਕਹਿੰਦਾ ਨਹੀਂ ਯਾਰ, ਫਿਰ ਉਹਨਾਂ ਨੇ ਮੈਸੇਜ ਵੀ ਭੇਜਿਆ ਔਰ ਸਾਨੂੰ ਫੋਨ ਵੀ ਕੀਤਾ। ਜਿਹੜੇ ਦੂਸਰੇ ਭਾਈਜਾਨ ਸੀ ਜਿਨ੍ਹਾਂ ਦਾ ਨੰਬਰ ਜਿਹਨਾਂ ਨੇ ਸਾਨੂੰ ਅੰਬੈਸੀ ਨੇ, ਹਾਂਜੀ ਹੈ ਸੋਹੇਲ ਹਾਂ, ਤੇ ਉਹਨਾਂ ਨੇ ਸਾਨੂੰ ਫਿਰ ਫੋਨ ਕੀਤਾ, ਕਹਿੰਦਾ ਤੁਸੀਂ ਜਾਓ ਵੀ ਸਾਨੂੰ ਬੜੀਆਂ, ਕਹਿੰਦਾ ਭਾਈ ਥੋੜੀਆਂ ਦੁਆਵਾਂ ਨੇ ਸਾਡੀਆਂ। ਅਸੀਂ ਇੰਨਾ ਖੁਸ਼ ਹੋਏ ਰੀਅਲੀ, ਵੀ ਮੈਨੂੰ ਲੱਗਦਾ ਵੀ ਅਸੀਂ ਕੈਨੇਡਾ ਜਦੋਂ ਮੈਂ ਪਹਿਲੀ ਵਾਰੀ ਗਈ ਸੀ ਉਦੋਂ ਇੰਨਾ ਖੁਸ਼ ਨਹੀਂ ਸੀ ਹੋਇਆ ਜਿੰਨਾ ਜਦੋਂ ਸਾਡਾ ਵੀਜ਼ਾ ਲੱਗਿਆ ਉਦੋਂ ਖੁਸ਼ ਹੋਇਆ। ਮੇਰੀ ਗੱਲ ਹੋਈ ਆਂਦੇ ਮੈਨੂੰ ਨੀਂਦ ਨਹੀਂ ਆਉਣ ਡਈ। ਸਾਡੇ ਉੱਥੇ ਨਾ ਜਿਹੜੇ ਬਾਬਾ ਜੀ ਸੀਗੇ, ਮੈਂ ਉਹਨਾਂ ਨੂੰ ਫੋਨ ਕੀਤਾ ਕਿਉਂਕਿ ਮੈਂ ਜੀ ਆਪਦੀ ਜ਼ਿੰਦਗੀ ਤੋਂ ਨਾ ਵੀ 1900 ਤੋਂ ਜੀ ਰਿਹਾ ਜ਼ਿੰਦਗੀ ਮੈਂ, ਕਿਉਂਕਿ ਮੈਂ ਪੜ੍ਹਦਾ ਬਹੁਤ ਆ। ਮੇਰੇ ਨਾਨਾ ਜੀ ਡਾਇਰੀ ਲਿਖਦੇ ਸੀ। ਉਹ ਨਾਨਾ ਜੀ ਦੀ ਮੈਨੂੰ ਐਂ ਲੱਗਦਾ ਵੀ 47 ਮੇਰੇ ਨਾਲ ਵਾਪਰਿਆ ਹੋਇਆ, ਵੀ ਜਲਿਆਂਵਾਲਾ ਬਾਗ ਹੈ ਸਾਰਾ ਮੇਰੀ ਅੱਖਾਂ ਸਾਹਮਣੇ ਹੋਇਆ। ਉਹਨਾਂ ਨੇ ਇਸ ਹਿਸਾਬ ਨਾਲ ਉਹਨਾਂ ਨੇ ਸਾਹਮਣੇ ਹੋਇਆ ਸੀ। ਔਰ ਮੈਨੂੰ ਸਾਰੀ ਜਿੰਨੀ ਵੀ ਉਹਨਾਂ ਦੀ ਜੀਵਨੀ ਦੇ ਵਿੱਚ ਘਟਨਾ ਵਾਪਰੀਆਂ, ਕਿਉਂਕਿ ਮੈਂ ਨਾਨਾ ਜੀ ਦੇ ਕੋਲੇ ਰਿਹਾ ਬਹੁਤ ਜ਼ਿਆਦਾ। ਨਾਨਾ ਜੀ ਨੇ ਮੈਨੂੰ ਬਹੁਤ ਵੱਡੇ ਫਿਲਾਸਫਰ ਸੀ ਉਹ, ਤੇ ਉਹਨਾਂ ਨੇ ਮੈਨੂੰ ਸਾਰੀਆਂ ਚੀਜ਼ਾਂ ਦੱਸੀਆਂ ਵੀ ਕਿਵੇਂ ਸੀ। ਮੈਨੂੰ ਪੁਰਾਣੇ ਗਾਣੇ ਪਸੰਦ ਨੇ। ਹੁਣ ਮੈਨੂੰ ਇੱਕ ਮੁੰਡੇ ਕਹਿੰਦੇ ਹੁੰਦੇ ਨੇ ਯਾਰ ਤੂੰ 1950 ਦੇ ਗਾਣੇ ਸੁਣੀ ਜਾਂਦੇ ਕਿ ਉਦੋਂ ਤਾਂ ਜੰਮੇ ਵੀ ਨਹੀਂ ਸੀ ਆਪਾਂ। ਮੈਨੂੰ ਵਧੀਆ ਲੱਗਦੇ ਨੇ, ਉਦੋਂ ਮੇਰੇ ਸੁਣੇ ਹੋਏ ਨੇ। ਸੋ ਬਹੁਤ ਵਧੀਆ। ਮੈਂ ਕਹਿੰਦਾ ਵੀ ਇਹ ਨਾਲ ਦੇ ਨਾਲ ਚਾਹ ਵੀ ਲਓ। ਹਾਂ ਥੈਂਕ ਯੂ। ਨਾਲ ਦੇ ਨਾਲ ਗੱਲਾਂ ਵੀ ਕਰਦੇ ਆ। ਥੈਂਕ ਯੂ। ਕਰਤਾਰਪੁਰ ਕਦੋਂ ਆਏ ਸੋ? ਅਸੀਂ 18 ਚ ਆਇਆ ਸੀ ਜੀ। ਮੈਂ 18 ਦੇ ਵਿੱਚ ਆਇਆ ਸੀ। ਉਦੋਂ ਬੜਾ ਲੋਕਾਂ ਨੇ ਇੰਨਾ ਪਿਆਰ ਕੀਤਾ। ਮੈਂ ਕਹਿੰਦਾ ਵੀ ਦਰਬਾਰ ਸਾਹਿਬ ਦੇ ਵੱਲੋਂ ਮੈਨੂੰ ਪਹੁੰਚਣ ਨਹੀਂ ਦਿੱਤਾ। ਮੈਂ ਥੱਕ ਗਿਆ ਸੀ ਜਦੋਂ ਇੱਧਰੋਂ ਗਏ, ਇਹ ਮੂੰਹ ਦੁਖਾਉਣ ਲੱਗ ਗਿਆ ਸੀਗਾ ਕਿਉਂਕਿ ਸਮਾਈਲ ਰੱਖਣੀ ਪੈਂਦੀ ਹੈ ਫੋਟੋ ਖਿਚਾਉਣ ਵੇਲੇ। ਇਹ ਦੁੱਖ ਗਿਆ ਸੀ ਮੁੰਡਿਆਂ ਨੂੰ। ਮੈਂ ਕਿਹਾ ਯਾਰ ਮੈਂ ਬਹੁਤ ਥੱਕ ਗਿਆ। ਉਹ ਮੈਂ ਕਦੇ ਕੰਮ ਕਰਦਾ ਨਹੀਂ ਥੱਕਿਆ, ਆਪਦੀ ਲਾਈਫ 'ਚ ਮੈਂ ਇੰਨਾ ਥੱਕ ਗਿਆ ਸੀ। ਦੇਖ ਲਓ ਪਿਆਰ ਹੈ, ਇੰਨਾ ਪਿਆਰ ਹੈ, ਮੁਹੱਬਤ ਹੈ ਜੀ। ਚਲੋ ਜੀ, ਲਾਹੌਰ ਦੀ ਧਰਤੀ 'ਤੇ ਰੱਖ ਲਿਆ ਪੈਰ। ਹਾਂਜੀ ਹਾਂਜੀ। ਬਾਰਡਰ ਤੋਂ ਤੁਰ ਗਏ ਆਪਾਂ ਹੁਣ ਬਾਹਰ। ਵਾਹ ਵਾਹ। ਹੁਣ ਜਿੱਥੇ ਵੀ ਜਾਣਾ ਹੋਏਗਾ ਆਪਾਂ ਸੈਂਟਰ ਪੁਆਇੰਟ ਆਪਣਾ ਲਾਹੌਰ। ਹਾਂਜੀ। ਜੇ ਨਿਕਲਣਾ ਹੋਊ ਤਾਂ ਆਪਾਂ ਨਿਕਲ ਜਾਵਾਂਗੇ। ਬਸ ਠੀਕ ਹੈ ਜੀ। ਇੱਕ ਹੀਰ ਦੀ ਉਹ ਕਬਰ ਜ਼ਰੂਰ ਵੇਖਣੀ ਆ। ਉਹ ਤਾਂ ਚੰਗਾ ਹੈ ਨਾ ਜੀ। ਉਹ ਮੇਰੇ ਨਾਲ ਹੀ ਹੈ ਜੀ। ਇਹਨਾਂ ਦਾ ਸ਼ਹਿਰ ਹੈ ਤੇ ਮੇਰੇ ਨਾਲ ਹੀ ਹੈ। ਅੱਛਾ ਠੀਕ ਹੈ ਜੀ। ਤੇ ਉੱਥੋਂ ਹੀ ਪਰਾਂ ਆਪਾਂ ਨੂੰ ਚੱਕਰ ਕੱਢਣਾ। ਠੀਕ ਹੈ ਜੀ। ਕੀ ਵੱਖਰਾ ਲੱਗਦਾ? ਕੁਛ ਵੀ ਨਹੀਂ, ਬਸ ਉਰਦੂ ਹੈ ਇਕੱਲੀ। ਹੋਰ ਕੁਛ ਵੀ ਵੱਖਰਾ ਨਹੀਂ ਹੈਗਾ। ਹੈ ਕਮਲ? ਹਾਂਜੀ। ਕੁਛ ਵੀ ਨਹੀਂ ਵੱਖਰਾ ਹੈ ਨਾ। ਹਾਂ ਬਸ ਕੱਲਾ ਉਹੀ ਗੱਲ ਹੈ, ਉਰਦੂ ਲਿਖੀ ਹੋਈ। ਸਾਡੀ ਕਿੱਕਰਾਂ ਵੀ ਸਾਡੀਆਂ ਤੁਹਾਡੇ ਲੱਗੀਆਂ ਹੋਈਆਂ ਨੇ। ਸਾਡੇ ਭੱਟੇ ਵੀ ਤੁਹਾਡੇ ਚੱਲ ਰਹੇ ਆ। ਸਾਡੇ ਭੱਟੇ ਵੀ ਹੈਗੇ ਨੇ। ਸਾਡੇ ਵਾਲੀ ਰੋੜੀ ਦੀ ਸੜਕ ਬਣਾ। ਉਹ ਮੈਨੂੰ ਜਦੋਂ ਦਾ ਮੈਸੇਜ ਆਇਆ ਨਾ ਜੀ ਵੀ ਯਾਰ ਤੁਸੀਂ 2 ਕਿਹਾ ਸੀ ਤੇ 4 ਆ। ਮੈਂ ਕਿਹਾ ਵੀ ਵੇਖ ਲਓ, ਨਹੀਂ ਤੇ ਮੈਂ ਕਿਹਾ 2 ਦਾ ਤੇ ਦੇ ਦਿਓ। ਉਹ ਫਿਰ ਸਾਨੂੰ ਕਹਿੰਦਾ ਜੀ ਜਦੋਂ ਗੱਲਾਂ ਚੱਲ ਪਈਆਂ, ਜਦੋਂ ਉਹਨਾਂ ਨੂੰ ਦੱਸਿਆ ਸੀ ਪਹਿਲਾਂ ਹਨਾ ਸੀ ਜੀ, ਫਿਰ ਤਾਂ ਉਹ ਕਹਿੰਦੇ ਯਾਰ ਆਪਣੇ ਆਪ ਹੀ ਕहेंगे ਇੱਥੋਂ ਦਾ ਵੀ ਦੇ ਦੇਣਾ, ਇੱਥੋਂ ਦਾ ਵੀ। ਤੁਸੀਂ ਆਖਿਆ ਜਿੰਨਾ ਕੁ ਦਿਨ
10 ਦਿਨ ਦਾ ਦੇਣਾ 10 ਦਾ ਦੇ ਦਿਓ ਜੀ, ਜਿੰਨੀ ਤੁਹਾਡੀ ਖੁਸ਼ੀ ਹੈ ਹੂੰ ਅਸੀਂ ਉਹਦੇ 'ਚ ਹੀ ਖੁਸ਼ ਹਾਂ। ਉਹਨਾਂ ਨੇ ਸਾਨੂੰ ਮਹੀਨੇ ਦਾ ਦੇ ਦਿੱਤਾ। ਕਹਿੰਦੇ ਲੈ ਭਾਈ ਮੁੰਡਿਆਂ ਦਾ ਖੁਸ਼ੀ ਦਾ ਅੰਤ ਨਾ ਚੱਕਿਆ ਜਾਵੇ ਇਹਨਾਂ ਦਾ। ਚਲੋ ਵੈਸੇ ਤੇ ਮੈਂ ਕਿਹਾ ਇੰਟਰਨੈਸ਼ਨਲੀ ਤੇ ਬੈਨ ਕੀਤਾ ਨਾ, ਮਤਲਬ ਵੀ ਫਿਲਮ ਦਾ ਵੀ ਐਕਟਰ ਉਧਰ ਜਾ ਕੇ ਉਧਰ ਨਹੀਂ ਕਰ ਸਕਦੇ, ਹਾਂਜੀ ਲੇਕਿਨ OTT ਪਲੇਟਫਾਰਮ ਤੇ ਤਾਂ ਪਾਬੰਦੀ ਨਹੀਂ ਹੈ, ਆਪਾਂ ਕਰਦੇ ਕੁਝ ਗਾਰ ਕਰਦੇ ਹਾਂ। ਹਾਂਜੀ ਹਾਂ ਬਿਲਕੁਲ ਬਿਲਕੁਲ ਵੀ ਉੱਤੇ ਪਾਬੰਦੀ ਤੇ ਨਾ ਹੈਗੀ ਇੰਟਰਨੈਟ। ਸਾਨੂੰ ਵੀ ਉਹਨਾਂ ਨੇ ਇਹੀ ਕਿਹਾ ਵੀ ਤੁਸੀਂ ਕੁਝ ਨਾ ਕੁਝ ਲਿਖ ਕੇ ਲੈ ਕੇ ਜਾਓ, ਲਿਖ ਕੇ ਲੈ ਕੇ ਜਾਓ ਔਰ ਕਰਕੇ ਆਓ। ਕਹਿੰਦੇ ਵੀ ਦੋਨਾਂ ਦੇਸ਼ਾਂ ਦੀ ਆਪਾਂ ਵੀ ਮੁਹੱਬਤ ਦਿਖਾਈਏ। ਹੋਰ ਦਿਖਾਈਏ ਵੀ ਅਸੀਂ ਜਿੰਨੇ ਅਸੀਂ ਇੱਕ ਗੀਤ ਸੀਗਾ ਸਿਜਦੇ ਕਰਾਂ ਮੈਂ ਉਸ ਕਿਹੜਾ ਸੀ ਨਾ ਜਨਮ ਸਥਾਨ ਨੂੰ ਮੈਂ ਭੁੱਲ ਕੇ ਕਦੇ ਨਹੀਂ ਕਹਿ ਸਕਦਾ ਹਾਂ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਨੂੰ। ਕਿਆ ਮੈਂ ਹੋਏ ਅਸੀਂ 8-10 ਵਾਰੀ 8-10 ਵਾਰੀ ਸੁਣਿਆ। ਇੱਕ ਉਹ ਬਾਪੂ ਫੇਰ ਗੱਲਾਂ ਲਾਹੌਰ ਦੀਆਂ ਨਾ ਫੇਰ ਦੁਬਾਰੇ ਛੇੜੀ। ਦਾ ਗਾਣਾ ਸੀਗਾ, ਹੂੰ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ। 10 ਲਾਹੌਰ ਦੀਆਂ। ਹਾਂ ਰਾਈ ਸਾਹਿਬ ਦਾ ਜਿਹੜਾ ਗਾਣਾ ਹੈ ਕਿ ਆਪਣਾ ਮੈਂ ਮਿੱਟੀ ਲੈਣ ਲਈ ਆਇਆ ਆਪਣੇ ਜੰਮਣ ਕੋਹਾਂ ਦੀ, ਹੋਏ ਹੋਏ ਬਾਪੂ ਦੇ ਜੰਮਣ ਤੇ ਕੋਹਾਂ। ਮਗਰ ਦੋ ਅਦਰ ਸਿੰਗਰ ਵੀ ਬੈਠੇ ਆ ਆਪਣੇ ਨਾ, ਇੱਕ ਆ ਮੇਰੇ ਪਿੱਛੇ ਇੱਕ ਤੁਹਾਡੇ ਪਿੱਛੇ। ਅੱਛਾ ਜੀ ਹਾਂ। ਨਹੀਂ ਮੈਂ ਤਾਂ ਸਿੰਗਰ ਨਹੀਂ ਹੈਗਾ, ਨਹੀਂ ਤੁਸੀਂ ਮੈਨੂੰ ਆ ਵੀ ਕਿਹਾ ਵੀ ਮੈਂ ਉਹਦੇ ਮੈਂ ਲਿਖਦਾ ਲਿਖੇ ਦਾ ਲਿਖਦੇ ਹੋ। ਚਲ ਬਾਜੀ ਸਿੰਗਰ ਵੀ ਕੋਈ ਗੱਲ ਨਹੀਂ ਸੁਣਾ ਦਿਓ ਕੁਛ। ਇੱਕ ਲਾਓ ਹੈ ਪਿੱਛੇ ਮਾਈਕ, ਫਿਰ ਸਮੀ ਵਾਲ ਸਮੀ ਕੋਈ ਸੁਣਾ ਚਲੋ ਜਰਾ ਮੜਦੇ ਕੁਛ ਨਾ ਕੁਛ ਮੜਦੇ 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 ਕੁਝ ਨਾ ਕੁਝ। ਇਹਨਾਂ ਦੇ ਟੇਸਟ ਦੇ ਮੁਤਾਬਕ ਕੀ ਸੁਣੋਗੇ? ਅਸੀਂ ਸਾਰੇ ਹੀ ਸੁਣਦੇ ਹਾਂ ਜੀ, ਜ਼ਿਆਦਾ ਅਸੀਂ ਪਾਕਿਸਤਾਨੀ ਜ਼ਿਆਦਾ ਸੁਣਦੇ ਹਾਂ। ਨਹੀਂ ਉਧਰ ਦੇ ਗਾਉਂਦਾ ਅੱਛਾ ਫਿਰ ਉਧਰ ਆਪੋਜ਼ਿਟ ਹੋ ਗਿਆ, ਉਧਰ ਨਹੀਂ ਗਾ ਦੋ ਉਧਰ ਦੇ। ਪਏ ਅਸੀਂ ਸਾਨੂੰ ਪਹਿਲੇ ਨਹੀਂ ਲੱਗ ਰਿਹਾ ਕਿ ਅਸੀਂ ਪਾਕਿਸਤਾਨ ਜਾ ਕੇ ਤੇਰੇ ਗਾਣੇ ਸੁਣ ਕੇ ਸਾਨੂੰ ਜਮੇ ਨਹੀਂ ਲੱਗਣਾ, ਸਾਨੂੰ ਲੱਗਣਾ ਅਸੀਂ ਪਿੰਡਾਂ 'ਚ ਤੁਰੇ ਫਿਰਦੇ ਆ। ਚੱਲ ਵੀ ਸਮੀ ਆਉਣ ਦੇ ਆਉਣ ਦੇ ਸ਼ਮੀ ਇਹੀ ਕੁਛ ਨਹੀਂ ਉਧਰ ਦੀ। ਹਾਂ ਬਿਲਕੁਲ ਇਹੀ ਆਈ ਮੈਂ ਸਬਰ ਤੁਰੀਆਂ ਫਿਰਦੀਆਂ ਸੜਕਾਂ ਤੇ ਸਾਡੀਆਂ ਤੇ। ਨਹੀਂ ਹੋ ਸੁੱਕੀ ਸੱਟ ਤੇ ਫੇਰ ਚਰੀਟਾਂ ਪਾਈ ਜਾਨੀ ਐ, ਵਾਹ ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ, ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ, ਓ ਚੇਤੇ ਆਈ ਜਾਨੀ ਵਾਹ ਐ। ਵਾਹ। ਇਸ਼ਕ ਆ ਸਾਨੂੰ ਮਾਫ ਕਿ ਨਹੀਂ ਨਾ, ਹੁਣ ਤੇ ਤੇਰੇ ਆਸ਼ਿਕ ਨਹੀਂ ਨਾ, ਤੂੰ ਵੀ ਕੋਈ ਸ਼ਾਸ਼ਕ ਨਹੀਂ ਨਾ, ਤਾਂ ਵੀ ਸਾਡੇ ਉੱਤੇ ਜੁਰਮ ਕਮਾਈ ਜਾਨੀ ਐ, ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ, ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ। ਰਾਜ ਅੱਖਾਂ ਚੋਂ ਪੜਨੇ ਵਾਲੀ, ਹੱਸਦੀ ਹੱਸਦੀ ਲੜਨੇ ਵਾਲੀ, ਰਾਜ ਅੱਖਾਂ ਚੋਂ ਪੜਨੇ ਵਾਲੀ, ਹੱਸਦੀ ਹੱਸਦੀ ਲੜਨੇ ਵਾਲੀ, ਦਿਲ ਛੋਟਾ ਤੇ ਆਕੜ ਵਾਲੀ, ਅੱਜ ਕੱਲ ਕਿਦੇ ਉੱਤੇ ਤੌਂਸ ਜਮਾਈ ਜਾਨੀ ਐ, ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ। ਜੱਜ ਨੂੰ ਕਹਾਂਗੇ ਚਾਰਾ ਦੱਸੋ, ਸਾਨੂੰ ਰੂਲ ਦੁਬਾਰਾ ਦੱਸੋ, ਜੱਜ ਨੂੰ ਕਹਾਂਗੇ ਚਾਰਾ ਦੱਸੋ, ਸਾਨੂੰ ਰੂਲ ਦੁਬਾਰਾ ਦੱਸੋ, ਦਿਲ ਤੋੜਨ ਦੀ ਤਾਰਾ ਦੱਸੋ, ਕਾਨੂੰਨਾਂ ਦੀਆਂ ਖਿੱਲੀਆਂ ਖੂਬ ਉਡਾਈ ਜਾਨੀ ਐ, ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ। ਦੀਨ ਪੁੱਛੂਗਾ ਹਾਲ ਕਰੂਗਾ, ਸ਼ਾਇਦ ਐਸੇ ਸਾਲ ਕਰੂਗਾ, ਦੀਨ ਪੁੱਛੂਗਾ ਹਾਲ ਕਰੂਗਾ, ਸ਼ਾਇਦ ਐਸੇ ਸਾਲ ਕਰੂਗਾ, ਇਹ ਪੁੱਛਣ ਲਈ ਕਾਲ ਕਰੂਗਾ, ਸੱਚ ਦੱਸੀ ਹੁਣ ਖੁਸ਼ ਐ ਕਿ ਪਛਤਾਈ ਜਾਨੀ ਐ, ਵਾਹ ਵਾਹ। ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ, ਕਿਉਂ ਕੱਲ ਪਰਸੋਂ ਦੀ ਬਾਲਾਈ ਚੇਤੇ ਆਈ ਜਾਨੀ ਐ, ਓ ਚੇਤੇ ਆਈ ਜਾਨੀ ਐ। ਰਜੀਤ ਭਾਈ ਮੈਂ ਨਾ ਵੇਖਣ ਦਾ ਐਕਸਪ੍ਰੈਸ਼ਨ ਤੇ ਨਜ਼ਾਰੇ ਲੁੱਟਣ ਦੇ ਜੇ ਤੁਸੀਂ ਦਿਲ ਹੀ ਦਿਲ। ਸਾਡੀ ਜ਼ਿੰਦਗੀ ਚ ਨਜ਼ਾਰੇ ਹੀ ਮੇਨ ਨੇ ਮੇਨ। ਕੁਛ ਨਾ ਕੁਛ ਗੱਲ ਤੁਸੀਂ ਆਪਣੀ ਜ਼ਰੂਰ ਸ਼ੇਅਰ ਕਰੋ, ਕੁਛ ਸੁਣਾ ਦਿਓ। ਹਾਂ ਮੈਨੂੰ ਤਾਂ ਨਾ ਸਾਡੀ ਖੁਸ਼ੀ ਇੰਨੀ ਹੈ ਨਾ, ਰੀਅਲ ਯਾਰ, ਰੀਅਲੀ ਸ਼ਬਦ ਹੀ ਨਹੀਂ ਹੈਗਾ, ਇੰਨੀ ਖੁਸ਼ੀ ਹੈ। ਉਹ ਸੀ ਇੱਕ ਮੇਰੇ ਹੁਣ ਯਾਦ ਨਹੀਂ ਆ ਰਿਹਾ ਯਾਰ,
ਕਮਲ ਹਾਂਜੀ ਉਹ ਕਿਹੜਾ ਸੀ ਉਹਦਾ Song ਕਿਹਦਾ ਜੀ ਉਹ ਜਿਹੜਾ ਆਪਾਂ ਨੂੰ ਉਹਨੇ ਸੁਣਾਇਆ ਸੀ ਉਹ ਆਪਾਂ ਨੇ ਉਧਰ ਮਲੇਸ਼ੀਆ ਸੀ ਜਿਹੜਾ ਗਾਇਆ ਯਾਰ ਉਹਨਾਂ ਨੂੰ ਮੇਰੇ ਹੁਣ ਨਾ ਉਧਰ ਧਿਆਨ ਨਹੀਂ ਹੁੰਦਾ ਸਾਰਾ ਹੁਣ ਧਿਆਨ ਖੁਸ਼ੀ ਵਾਲੇ ਖੁਸ਼ੀ ਜਦੋਂ ਸਾਨੂੰ ਦੋ ਤਿੰਨ ਧਿਆਨ ਵਾਰੀ ਖੁਸ਼ੀ ਵੀਜ਼ਾ ਨਹੀਂ ਨਾ ਦਿੱਤਾ ਪਾਕਿਸਤਾਨ ਓਏ ਹੁਣ ਸਾਨੂੰ ਆ ਹੋਈ ਹੁਣ ਇੱਕ ਦਿਨ ਤਾਂ ਵੀ ਅਸੀਂ ਹੁਣ ਜਾਣਾ ਹੀ ਨਹੀਂ ਹੈਗਾ ਇੱਕ ਦਿਨ ਤਾਂ ਭਾਜੀ ਰੋ ਪਏ ਸੀ ਹਾਂ ਹੋਰ ਯਾਰ ਅੱਛਾ ਵੀਜ਼ਾ ਰਿਫਿਊਜ਼ ਹੋਇਆ ਇਧਰੋਂ ਪੇ ਰੋਪਿਆ ਸੀ ਯਾਰ ਮੈਂ ਆਖਿਆ ਕੈਨੇਡਾ ਯਾਰ ਅਮਰੀਕਾ ਦੇ ਵੀਜ਼ੇ ਪਏ ਆ 10-10 ਸਾਲ ਦੇ ਪਰ ਜਿਹੜਾ ਪਾਕਿਸਤਾਨ ਵੀਜ਼ਾ ਨਹੀਂ ਦੇ ਰਿਹਾ ਤਾਂ ਇਮੋਸ਼ਨਲ ਹੋ ਗਏ ਮੈਂ ਕਿਹਾ ਯਾਰ ਮੈਂ ਕੀ ਵਿਗਾੜਿਆ ਏ ਮੈਂ ਤਾਂ ਯਾਰ ਮੈਂ ਕਿਹਾ ਹੁਣ ਸਾਡੀ ਫਿਲਮ ਸੀ ਇੱਕ ਫੈਮਿਲੀ 400 ਤੀ ਉਹਦੇ ਚ ਮੈਂ ਇੰਨੀ ਦੋਨਾਂ ਮੁਲਕਾਂ ਦੀ ਉਹ ਵਿਖਾਈ ਸੀ ਇੱਕ 47 ਵੇਲੇ ਤੋਂ ਉਧਰੋਂ ਚੜਦੇ ਚੋਂ ਇੱਧਰ ਆ ਗਏ ਤੇ ਉਹਦਾ ਉੱਥੇ ਸਿਉਣਾ ਦੱਬਿਆ ਹੁੰਦਾ ਹੈ ਉਹ ਫਿਰ ਇਹ ਚੀਜ਼ਾਂ ਨੇਗੀਆਂ ਸਾਨੂੰ ਜਿਹੜੀਆਂ ਇੱਕ ਦੂਜੇ ਨਾਲ ਜੋੜਦੀਆਂ ਨੇ ਅਸੀਂ ਉਹ ਚੀਜ਼ਾਂ ਦਾ ਬੜਾ ਉਹ ਕਰਦੇ ਆ ਵੀ ਦਿਲਾਂ ਨੂੰ ਜੋੜੀਏ ਰਿਸ਼ਤਿਆਂ ਨੂੰ ਜੋੜੀਏ ਉਹੀ ਸਰਕਾਰਾਂ ਵੀ ਆਪਦੀਆਂ ਮਰੀ ਜਾਂਦੀਆਂ ਨੇ ਉਹਨਾਂ ਦੇ ਆਪਣੇ ਮਾਮਲਾਤ ਨੇ ਉਹਨਾਂ ਦੇ ਆਪਣੇ ਉਹ ਨੇ ਆਵਾਮ ਦੇ ਸਾਡੇ ਆਪਣੇ ਹਾਂ ਆਵਾਮ ਦੇ ਆਪਣੇ ਨੇ ਹੁਣ ਟ੍ਰੇਡ ਦੀ ਗੱਲ ਹੈ ਨਾ ਟ੍ਰੇਡ ਨਹੀਂ ਖੁੱਲਾ ਸਾਡੇ ਜਿਹੜੀ ਇੱਥੇ ਚੀਜ਼ਾਂ ਮਹਿੰਗੀਆਂ ਨੇ ਅਗਰ ਸਾਡੀ ਵੱਡੀ ਮਾਰਕੀਟ ਹੈ ਉਧਰੋਂ ਜਿਹੜੀਆਂ ਸਾਡੇ ਇੱਥੇ ਸਸਤੀਆਂ ਉਧਰ ਜਾਣ ਇਹ ਆਮ ਲੋਕਾਂ ਦਾ ਫਾਇਦਾ ਵਾ ਫਾਇਦਾ ਬਿਲਕੁਲ ਆਮ ਲੋਕਾਂ ਨੂੰ ਇਸ ਗੱਲ ਨਾਲ ਕਿ ਉਹਨਾਂ ਨੂੰ ਵੱਡੀ ਐਕਸਪੋਰਟ ਨਾ ਕਿ ਆਮ ਲੋਕਾਂ ਨੂੰ ਤੇ ਦਾਲ ਰੋਟੀ ਨਾਲ ਹੈ ਹਾਂ ਬਿਲਕੁਲ ਸਬਜ਼ੀ ਨਾਲ ਹੈ, ਟਮਾਟਰ ਨਾਲ ਵੀ ਜਿਹੜੀ ਤੁਹਾਡੇ ਸ਼ਹਿਰ ਉੱਥੇ ਮਤਲਬ ਵੀ ਰੁਪਈਏ ਨੂੰ ਆ ਸਾਡੇ ਇੱਥੇ 300 ਨੂੰ ਆ। ਸਾਡੇ ਜਿਹੜੇ ਆਲੂ ਐ ਉਹ ਰੁਲਦੇ ਆ ਸੜਕਾਂ ਦੇ ਉੱਤੇ ਇੰਨੇ ਆਲੂ ਹੋ ਜਾਂਦੇ ਨੇ ਕਦੇ ਮਹਿੰਗਾ ਹੋ ਜਾਂਦਾ ਜਿਹੜੇ ਇਹ ਫਿਰ ਸਟੋਰਾਂ 'ਚ ਲਾ ਲੈਂਦੇ ਨੇ ਉਹ ਮਹਿੰਗਾ ਹੋ ਜਾਂਦਾ ਹੁਣ ਉਹ ਜੇ ਇੱਕ ਦੂਜੇ ਦਾ ਇਸ ਤਰ੍ਹਾਂ ਹੋਵੇ ਫਿਰ ਕਾਹਨੂੰ ਇਹ ਚੀਜ਼ਾਂ ਮਹਿੰਗਾਈਆਂ ਦੋਨੇ ਮੁਲਕਾਂ ਨੂੰ ਫਾਇਦਾ ਹੋਵੇ ਪਰ ਇਹ ਜਿਹੜੇ ਸਿਆਸਤਦਾਨ ਨੇ ਇਹ ਨਹੀਂ ਚਾਹੁੰਦੇ ਬਿਲਕੁਲ ਵੀ ਚਲੋ ਜੀ ਗੁਰਜੀਤ ਭਾਜੀ ਆਪਣਾ ਵੀਡੀਓ ਪਹਿਲਾਂ ਗਿਆ ਮੁੱਕ ਅਗਲਾ ਵੀਡੀਓ ਆਪਾਂ ਹੁਣ ਅਗਲਾ ਸ਼ੇਅਰ ਕਰਾਂਗੇ ਨਾਲ ਦੀ ਨਾਲ ਜਿਹੜੀਆਂ ਅਪਡੇਟ ਲੋਕਾਂ ਨੂੰ ਦਿੰਦੇ ਰਹਾਂਗੇ ਵੀ ਹੁਣ ਕਿੱਥੇ ਕਿੱਥੇ ਪਹੁੰਚ ਗਏ ਬਿਲਕੁਲ ਜੀ ਥੈਂਕ ਯੂ